ਅੱਛਾ ਮੈਨੂੰ ਜੀ ਕਿਸਾਨਾਂ ਦੀ ਗੱਲ ਕਰ ਲਈਏ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਕਿਸਾਨਾਂ ਦੇ ਨਾਲ ਟਸਲ ਲਗਾਤਾਰ ਜਾਰੀ ਹੈ ਕਦੇ ਕਿਸੇ ਗੱਲ ਨੂੰ ਲੈ ਕੇ ਕਦੇ ਕਿਸੇ ਗੱਲ ਨੂੰ ਲੈ ਕੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਲੰਬੀ ਦੇ ਵਿੱਚ ਲਾਠੀ ਚਾਰਜ ਹੋਇਆ ਸੀ ਤੇ ਖੁੱਡੀਆਂ ਸਾਹਿਬ ਨਾਲ ਤੁਸੀਂ ਇੱਕ ਇੰਟਰਵਿਊ ਕੀਤੀ ਸੀ ਤੇ ਤਿੱਖੇ ਸਵਾਲ ਤੁਸੀਂ ਖੁੱਡੀਆਂ ਸਾਹਿਬ ਨੂੰ ਕੀਤੇ ਸੀ ਕਿਉਂਕਿ ਉਹਨਾਂ ਨੇ ਇੱਕ ਬਹੁਤ ਵੱਡੇ ਥੰਮ ਨੂੰ ਡਿੱਗਿਆ ਸੀਗਾ ਚੋਣਾਂ ਦੇ ਵਿੱਚ ਤਾਂ ਹੁਣ ਕਿੱਥੋਂ ਦੇ ਕਿਸਾਨਾਂ ਨੇ ਐਸਡੀਐਮ ਤੇ ਗੰਭੀਰ ਇਲਜ਼ਾਮ ਲਾਤੇ ਜੀ। ਦੇਖੋ ਬਿਲਕੁਲ ਇਹ ਚੱਲਦਾ ਹੀ ਆ ਇਸ ਤਰ੍ਹਾਂ ਦੇ ਕਸਲਬਾਜ਼ੀ ਚੱਲੇਗੀ ਕਿਉਂਕਿ ਇੱਕ ਹਾਕਮ ਧਿਰ ਹੈ ਜਾਂ ਹਾਕਮ ਧਿਰ ਦੀ ਅਫਸਰਸ਼ਾਹੀ ਤਾਂ ਦੂਸਰੇ ਪਾਸੇ ਇੱਕ ਕਿਰਤੀ ਜਮਾਤ ਹੈ ਤਾਂ ਉਹਨਾਂ ਦਾ ਟਕਰਾਓ ਤੇ ਚੱਲੇਗਾ ਹੀ ਚੱਲੇਗਾ ਹਮੇਸ਼ਾ। ਜੀ ਪਰ ਇੱਥੇ ਇੱਕ ਹੋਰ ਹੀ ਵੱਖਰੀ ਕਿਸਮ ਦੀ ਕਹਾਣੀ ਚੱਲਦੀ ਹੈ। ਅੱਜ ਦਾ ਹੁਣ ਸਾਡੇ ਇੱਥੇ ਸੜਕਾਂ ਨਿਕਲ ਰਹੀਆਂ ਨੇ, ਭਾਰਤਮਾਲਾ ਪ੍ਰੋਜੈਕਟ ਚੱਲ ਰਿਹਾ ਹੈ। ਹਾਂਜੀ ਹਾਂਜੀ। ਪੰਜਾਬ 'ਚ ਤਾਂ ਬੜੀਆਂ ਵੱਡੀਆਂ ਵੱਡੀਆਂ ਸੜਕਾਂ ਨਿਕਲਣ ਜਾ ਰਹੀਆਂ ਨੇ। ਹੂੰ, ਰੌਲਾ ਕੀ ਪੈਂਦਾ ਹੈ ਕਿ ਜਦੋਂ ਇਹਨਾਂ ਨੂੰ ਐਕਵਾਇਰ ਕੀਤਾ ਜਾਂਦਾ ਜ਼ਮੀਨਾਂ ਨੂੰ ਇਹਨਾਂ ਪ੍ਰੋਜੈਕਟਾਂ ਵਾਸਤੇ ਤਾਂ ਉੱਥੇ ਧਾਂਦਲੀ ਹੁੰਦੀ ਆ, ਉੱਥੇ ਇੱਕ ਗੜਬੜ ਹੁੰਦੀ ਆ। ਮਸਲਨ ਹੁਣ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਚੱਬਾ ਪਿੰਡ ਆ, ਜੀ ਬੜਾ ਮਸ਼ਹੂਰ ਪਿੰਡ ਹੈ ਵੈਸੇ ਮਾਝੇ ਦਾ। ਹਾਂਜੀ ਤੇ ਹਾਂਜੀ। ਚੱਬਾ ਪਿੰਡ ਦੇ ਵਿੱਚ ਰੌਲਾ ਇਸ ਗੱਲ ਦਾ ਪਿਆ ਵਾ ਕਿ ਇੱਕ ਬੀਬੀ ਐਸਡੀਐਮ ਕੋਈ ਜੀ ਉਹ ਖੇਡ ਕਰ ਗਈ, ਖੇਲਾ ਹੋ ਗਿਆ। ਹੂੰ ਵੈਸੇ ਇਹ ਬੀਬੀ ਐਸਡੀਐਮ ਜੇ ਮੈਂ ਭੁੱਲਦਾ ਨਹੀਂ, ਹਾਲਾਂਕਿ ਮੈਂ ਨਾਂ ਲੈਣ ਤੋਂ ਗੁਰੇਜ਼ ਕਰੂੰਗਾ ਕਿ ਸ਼ਾਇਦ ਕੋਈ ਹੋਰ ਨਾ ਹੋਵੇ, ਜੀ ਇਹ ਅੱਗੇ ਵੀ ਸੁਰਖੀਆਂ 'ਚ ਰਹੀ। ਤਾਂ ਬੀਬੀ ਐਸਡੀਐਮ ਨੂੰ ਦੱਸਦੇ ਆ ਕਿ ਆਪਣੇ ਰਸੂਖ ਦੇ ਦਮ ਤੇ 1 ਕਿੱਲੇ ਦਾ 2 ਕਰੋੜ 18 ਲੱਖ ਮੁਆਵਜ਼ਾ ਲੈ ਗਏ ਕਿਉਂਕਿ ਇਹਨਾਂ ਜੀ ਦੀ ਜ਼ਮੀਨ ਹੈ 40 ਕਿੱਲੇ ਤੇ 40 ਚੋਂ 3 ਬਾਈਪਾਸ ਤੇ ਆਉਂਦੀ ਹੈ ਤੇ 3 ਉਹ ਦਾ ਅੱਛਾ ਜਿਹੜਾ ਮੁਆਵਜ਼ਾ ਪਾਇਆ ਉਹ 7 ਕਰੋੜ ਪਾ ਗਏ, ਜਦ ਕਿ ਉਹ ਕਿਸਾਨ ਰੋਂਦੇ ਆ ਜਿਹੜੇ ਦੂਸਰੇ ਨਾਲ ਦੇ, ਮਤਲਬ ਕਿ ਜਿਨ੍ਹਾਂ ਦੀ ਪਹਿਲੀ ਉਸੇ ਥਾਂ ਤੇ ਆ ਰਹੀ ਹੈ ਹਾਂਜੀ ਅਗਾਂਹ ਪਿਛਾਂ। ਉਹ ਕਹਿ ਰਹੇ ਕਿ ਸਾਨੂੰ 1 ਕਿੱਲੇ ਦਾ 65 ਲੱਖ ਰੁਪਇਆ ਦਿੱਤਾ ਜਾਵੇ, ਜੀ ਮਤਲਬ ਕਿ ਕਈ ਗੁਣਾ ਜਿਹੜਾ ਉਹ ਘਟ ਜਾਂਦੀ ਹੈ ਰਾਸ਼ੀ। ਤਾਂ ਉਹ ਹੂੰ ਕਹਿੰਦੇ ਕਿ ਸਾਨੂੰ ਸਹੀ ਕਿਸ ਤਰ੍ਹਾਂ ਦੀ ਸਜ਼ਾ ਦਿੱਤੀ ਜਾ ਰਹੀ ਹੈ। ਉਹ ਜੀ ਕਹਿੰਦੇ ਆ ਕਿ ਅਸਲ ਦੇ ਵਿੱਚ ਇਹ ਬੀਬੀ ਹੈ ਜਿਹੜੀ ਉਹ ਆਪਣੀ ਪਾਵਰ ਵਰਤ ਗਈ ਆ ਤੇ ਇਹ ਆਪਣੇ ਆਪ ਦੇ ਵਿੱਚ ਹੁਣ ਬੜੀ ਵਿਤਕਰੇ ਵਾਲੀ ਗੱਲ ਆ ਕਿ ਹੂੰ ਮੈਂ ਸੇਮ ਜਗ੍ਹਾ ਤੇ ਇੱਕੋ ਤਰ੍ਹਾਂ ਦੀ ਜ਼ਮੀਨ ਤੇ ਉਹਦੇ ਭਾਅ 'ਚ ਇੰਨਾ ਅੰਤਰ, ਜੀ ਇਹ ਤਾਂ ਬੜੀ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਓ ਨਾ ਕਿ ਗੜਬੜੀ ਆ। ਸੋ ਇਸ ਹੂੰ ਕਰਕੇ ਹੁਣ ਉੱਥੇ ਮਾਮਲਾ ਜਿਹੜਾ ਕਾਫੀ ਭਖਿਆ ਹੋਇਆ ਹੈ ਤੇ ਡੀਸੀ ਨੇ ਰਿਪੋਰਟ ਤਲਬ ਕੀਤੀ ਹੈ ਜੀ ਕਿ ਬਿਨਾਂ ਤਕਸੀਮ ਕੀਤੇ ਇਸ ਤਰ੍ਹਾਂ ਦਾ ਮੁਆਵਜ਼ਾ ਦਿੱਤਾ ਗਿਆ ਹੈ। ਤਾਂ ਹੁਣ ਉਸ ਮੁਆਵਜ਼ੇ ਦੀ ਨਿਕਾਸੀ ਤੇ ਰੋਕ ਤੇ ਜ਼ਰੂਰ ਲਾ ਦਿੱਤੀ ਹੈ, ਪਰ ਇਹ ਇੱਕ ਨਜ਼ਰ ਜਿੱਦਾਂ ਕਹਿ ਲਈਏ ਕਿ ਇੱਕ ਹੋਰ ਵੱਡਾ ਕਿਤੇ ਲੱਗਦਾ ਇਹੋ ਹੈ ਕਿ ਥੋੜਾ ਗੜਬੜ ਚੱਲ ਰਿਹਾ ਹੈ। ਜੀ 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 ਜੀ।